ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਆ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ। ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਾਡੀ ਹਰ ਸਮਾਜਿਕ ਤੇ ਰਾਜਨੀਤਿਕ ਵਰਤਾਰੇ ਤੇ ਨਜ਼ਰ ਰਹਿੰਦੀ ਹੈ। ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਸਮਝ ਦੇ ਮੁਤਾਬਕ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰ ਸਕੀਏ ਜੀ। ਤੁਹਾਡੇ ਸੁਝਾਅ ਵੀ ਆਉਂਦੇ ਰਹਿੰਦੇ ਆ ਤੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਇੰਨਾ ਮਾਣ ਬਖਸ਼ਦੇ ਹੋ, ਮੁਹੱਬਤ ਕਰਦੇ ਹੋ। ਪੰਜਾਬੀ ਰੇਡੀਓ USA ਨੂੰ ਬਹੁਤ ਬਹੁਤ ਮਿਹਰਬਾਨੀ। ਅੱਜ ਦੀ ਗੱਲਬਾਤ ਦਾ ਸਿਲਸਿਲਾ ਵੀ ਹਰ ਵਾਰ ਵਾਂਗ ਸ਼ੁਰੂ ਕਰਨਗੇ ਰਾਜਕਨਵੀਰ ਸਿੰਘ ਜੀ। ਜੀ ਅਤੇ ਸੁਸ਼ੀਲ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ ਪੰਜਾਬ ਦੇ ਕਾਂਗਰਸ ਦੇ ਹਾਲਾਤਾਂ ਨੂੰ ਲੈ ਕੇ। ਪਿਛਲੇ ਦਿਨਾਂ ਦੇ ਵਿੱਚ ਕੁਛ ਇੱਦਾਂ ਦੀ ਜਿਹੜੇ ਸ਼ਾਇਦ ਹਾਲਾਤ ਬਣ ਰਹੇ ਸੀ ਜਾਂ ਗੱਲਾਂ ਉੱਡ ਰਹੀਆਂ ਸੀਗੀਆਂ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਬਾਜਵਾ ਜਿਹੜੇ ਆ ਉਹ ਆਪਸ ਦੇ ਵਿੱਚ ਮਿਲ ਸਕਦੇ ਨੇ ਆਉਂਦੀਆਂ ਇਲੈਕਸ਼ਨ ਨੂੰ ਦੇਖਦੇ ਹੋਏ, ਪਰ ਇਹ ਕਿਤੇ ਨਾ ਕਿਤੇ ਝੂਠੀਆਂ ਸਾਬਤ ਹੋਈਆਂ ਅਤੇ ਇਹ ਜਿਹੜਾ ਟਕਰਾਅ ਆ ਇੱਕ ਵਾਰੀ ਫੇਰ ਵਧਿਆ ਅਤੇ ਸਾਹਮਣੇ ਨਜ਼ਰ ਆ ਗਿਆ। ਦੇਖੋ, ਜਿਹੜੀ ਕੁਰਸੀ ਹੈ ਉਹ ਇੰਨੀ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਕਿ ਸਿਧਾਂਤ ਸਾਰੇ ਗੌਣ ਹੋ ਗਏ ਨੇ। ਅੱਜ ਦੀ ਭਾਰਤੀ ਰਾਜਨੀਤੀ ਦੇ ਵਿੱਚ ਸਿਧਾਂਤ ਬਿਲਕੁਲ ਕਿਤੇ ਨਹੀਂ ਦਿਖਾਈ ਦੇ ਰਿਹਾ। ਸਿਰਫ ਜੋੜ ਤੋੜ ਵੀ ਨੇੜੇ ਪੂਰੇ ਕੁਰਸੀ ਹਾਸਲ ਕਰਨ ਵਾਸਤੇ, ਚਾਹੇ ਉਹ ਹਕੂਮਤ ਹਾਸਲ ਕਰਨ ਵਾਸਤੇ ਹੋਵੇ ਜਾਂ ਆਪਣੀ ਹੀ ਪਾਰਟੀ ਦੇ ਅੰਦਰ ਮੁੱਖ ਜ਼ਿੰਮੇਵਾਰੀ ਜਾਂ ਮੁੱਖ ਅਹੁਦਾ ਹਾਸਲ ਕਰਨ ਦਾ ਜਿਹੜੀ ਜੋੜ ਤੋੜ ਹੋਵੇ ਜੀ। ਇਸੇ ਕਰਕੇ ਨਾ ਤਾਂ ਕੈਪਟਨ ਅਮਰਿੰਦਰ ਪਿੱਛੇ ਹਟਣ ਨੂੰ ਤਿਆਰ ਹੈ, ਨਾ ਪ੍ਰਤਾਪ ਸਿੰਘ ਬਾਜਵਾ ਹਟਣ ਨੂੰ ਤਿਆਰ ਹੈ। ਕਿਤੇ ਕਿਤੇ ਭੁਲੇਖਾ ਜਿਹਾ ਪੈਂਦਾ, ਜਿੱਦਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਬਿਆਨ ਆਏ, ਕੈਪਟਨ ਅਮਰਿੰਦਰ ਹੋਰਾਂ ਦਾ ਵੀ ਪਿੱਛੇ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਸੀ ਤਿੱਖਾ ਵੀ ਜਿਹੜਾ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਬਾਜਵਾ ਦੇ ਖਿਲਾਫ ਕੋਈ ਹਮਲਾ ਹੋਵੇ। ਬਾਜਵਾ ਹੋਰਾਂ ਨੇ ਇਹ ਲਫ਼ਜ਼ ਵੀ ਕਹੇ ਵੀ ਸਾਡੇ 'ਚ ਅੱਗੇ ਨਾਲੋਂ ਜਿਹੜੀ ਆ ਉਹ ਟਕਰਾਅ ਦੀ ਸਥਿਤੀ ਜਿਹੜੀ ਆ ਉਹ ਟਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਛੇਤੀ ਕਾਂਗਰਸ ਇੱਕ ਦਿਖਾਈ ਦੇਊਗੀ। ਉਦੋਂ ਇਹ ਲੱਗਦਾ ਸੀ ਕਿ ਸ਼ਾਇਦ ਕਾਂਗਰਸ ਇਕਜੁੱਟ ਹੋਣ ਦੀ ਪ੍ਰਕਿਰਿਆ ਲੱਗ ਰਹੀ ਹੈ, ਪਰ ਅਚਾਨਕ ਕੱਲ ਤੋਂ ਇੱਕ ਨਵੀਂ ਸਿਚੁਏਸ਼ਨ ਦੇਖਣ ਨੂੰ ਮਿਲੀ ਹੈ। ਖੰਨਾ ਤੋਂ MLA ਹੈ ਕਾਂਗਰਸ ਦੇ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ, ਉਹਨਾਂ ਨੇ ਇੱਕ ਪ੍ਰੋਗਰਾਮ ਔਰਗਨਾਈਜ਼ ਕਰ ਰਿਹਾ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਦੇ ਵਿੱਚ। ਹੁਣ ਉਸ ਪ੍ਰੋਗਰਾਮ ਲਈ ਉਹਨਾਂ ਨੇ ਕਾਲ ਕੀਤਾ ਜਾਂ ਸੱਦਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਤੇ ਕੈਪਟਨ ਅਮਰਿੰਦਰ ਸਿੰਘ ਉੱਥੇ ਜਾਣਗੇ, ਪਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਸੱਦਿਆ ਨਹੀਂ ਗਿਆ ਜੀ। ਇਸ ਮਸਲੇ ਨੂੰ ਜਦੋਂ ਪੁੱਛਿਆ ਗਿਆ ਉਹਨੂੰ ਕੋਟਲੀ ਨੂੰ, ਤਾਂ ਉਹਦਾ ਕਹਿਣਾ ਇਹ ਸੀ ਵੀ ਇਹ ਪ੍ਰੋਗਰਾਮ ਜਿਹੜੇ ਕੈਪਟਨ ਅਮਰਿੰਦਰ ਦੇ ਇੱਕ ਕੰਪੇਨ ਚੱਲ ਰਹੀ ਹੈ ਉਹਦਾ ਹਿੱਸਾ ਆ। ਇਹ ਠੀਕ ਹੈ ਕਿ ਕਰਨੈਲ ਸਿੰਘ ਈਸੜੂ ਦੀ ਬਰਸੀ ਆ ਗਈ, ਇਸ ਕਰਕੇ ਪ੍ਰੋਗਰਾਮ ਅਸੀਂ ਉੱਥੇ ਕਰ ਰਹੇ ਹਾਂ। ਹੁਣ ਜੇ ਕੈਪਟਨ ਅਮਰਿੰਦਰ ਦੀ ਕੰਪੇਨ ਦਾ ਇੱਕ ਪਾਰਟ ਹੈ। ਦੂਜੀ ਗੱਲ, ਪਾਰਟੀ ਦਾ ਪ੍ਰੋਗਰਾਮ ਹੈ, ਜਿਹੜਾ ਮਰਜ਼ੀ ਆ ਸਕਦਾ। ਜਿਹੜੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਜੀ, ਇਸ ਤੋਂ ਇਹ ਸੰਭਾਵਨਾ ਪੂਰੀ ਬਣ ਗਈ ਹੈ ਕਿ ਉਹ ਸਿਰਫ ਕੈਪਟਨ ਅਮਰਿੰਦਰ ਦਾ ਸ਼ੋਅ ਹੋਏਗਾ, ਪ੍ਰਤਾਪ ਸਿੰਘ ਬਾਜਵਾ ਉੱਥੇ ਨਹੀਂ ਜਾਣਗੇ। ਇਸੇ ਦੌਰਾਨ ਖਬਰ ਇਹ ਆ ਗਈ ਕਿ 29 ਅਗਸਤ ਨੂੰ ਰੱਖੜ ਪੁੰਨਿਆ ਤੇ ਬਾਬਾ ਬਕਾਲਾ 'ਚ ਜਿਹੜੀ ਕਾਂਗਰਸ ਦੀ ਸਟੇਜ ਲੱਗਦੀ ਹੈ ਹਰ ਸਾਲ, ਉਹ ਐਤਕੀ ਇੱਕ ਸਟੇਜ ਨਹੀਂ ਲੱਗਣੀ, 2 ਲੱਗਣਗੀਆਂ ਜੀ। ਇੱਕ ਸਟੇਜ ਪ੍ਰਤਾਪ ਸਿੰਘ ਬਾਜਵਾ ਦੀ ਹੋਊ ਤੇ ਇੱਕ ਕਾਂਗਰਸ ਦੀ ਹੋਊ, ਕੈਪਟਨ ਅਮਰਿੰਦਰ ਦੀ ਹੋਊ। ਇਹਦਾ ਕੀ ਮਤਲਬ ਹੈ ਕਿ ਇੱਕੋ ਪਾਰਟੀ ਇੱਕੋ ਸਮਾਗਮ 'ਚ ਜਾਂ ਇੱਕੋ ਪ੍ਰੋਗਰਾਮ ਜਾਂ ਇੱਕੋ ਮੇਲੇ 'ਚ 2 ਕਾਨਫਰੰਸਾਂ ਕਰੇ ਜੀ। ਇਹਦੇ ਤੋਂ ਸਾਫ਼ ਹੋ ਗਿਆ ਕਿ ਕੈਪਟਨ ਤੇ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਟਕਰਾਅ ਆ ਉਹ ਹੁਣ ਸਿੱਧਾ ਜਨਤਕ ਤੌਰ ਤੇ ਦੇਖਣ ਨੂੰ ਮਿਲੇਗਾ। ਇੱਕ ਪਾਸੇ ਤਾਂ ਕਿਹਾ ਜਾ ਰਿਹਾ ਸੀ ਕਿ ਇੱਕ ਦੂਜੇ ਦੇ ਖਿਲਾਫ ਬਿਆਨ ਨਹੀਂ ਦੇਣਗੇ, ਬਿਆਨ ਦੇਣ ਦੀ ਥਾਂ ਦੇ ਉੱਤੇ ਇੱਕੋ ਥਾਂ ਦੇ ਉੱਤੇ ਵੱਖਰੀਆਂ ਵੱਖਰੀਆਂ ਕਾਨਫਰੰਸਾਂ ਕਰਨ ਜਾ ਰਹੇ ਜੀ ਜੀ ਜੀ। ਇਹ ਸਾਰੀ ਸਥਿਤੀ ਨੇ ਏਦਾਂ ਦੀ ਹਾਲਤ ਬਣਾ ਦਿੱਤੀ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਖੋਹ ਖਿੰਝ ਦੀ ਜਿਹੜੀ ਲੜਾਈ ਆ ਉਹ ਹੋਰ ਤੇਜ਼ ਹੋ ਗਈ ਹੈ ਤੇ ਪ੍ਰਤਾਪ ਸਿੰਘ ਬਾਜਵਾ ਇਸ ਮਸਲੇ ਨੂੰ ਲੈ ਕੇ ਸੋਨੀਆ ਗਾਂਧੀ ਕੋਲ ਜਾਣ ਵਾਲੇ ਹੈ ਜੀ। ਕੈਪਟਨ ਅਮਰਿੰਦਰ ਸੋਨੀਆ ਗਾਂਧੀ ਨੂੰ ਇਹ ਸਾਫ਼ ਕਰ ਚੁੱਕੇ ਆ ਕਿ ਕਿਸੇ ਵੀ ਕੀਮਤ ਤੇ ਮੈਂ ਨੈਸ਼ਨਲ ਪੋਲੀਟਿਕਸ ਦੇ ਵਿੱਚ ਨਹੀਂ ਜਾਣਾ, ਲੋਕ ਸਭਾ ਦੇ ਵਿੱਚ ਨਹੀਂ ਜਾਣਾ। ਇੱਕ ਵਾਰੀ ਅਸੀਂ ਗੱਲ ਕੀਤੀ ਸੀ ਵੀ ਉਹਨਾਂ ਦੀ ਡਿਊਟੀ ਲੋਕ ਸਭਾ 'ਚ ਐਜ਼ ਏ ਡਿਪਟੀ ਲੀਡਰ। ਉਹਨੇ ਜਵਾਬ ਦੇ ਵਿੱਚ ਕੈਪਟਨ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਸੋਨੀਆ ਗਾਂਧੀ ਨੂੰ ਸਾਫ਼ ਕਰ ਦਿੱਤਾ ਕਿ ਮੈਂ
ਜਿਹੜੀ ਪਾਰਲੀਮੈਂਟਰੀ ਪੋਲੀਟਿਕਸ ਆ ਉਹਦੇ 'ਚ ਨਹੀਂ ਜਾਣਾ, ਮੈਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੀ ਰਹਿਣਾ। ਇਹ ਸਾਰੀ ਪ੍ਰਸਥਿਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੀ ਜਿਹੜੀ ਜਥੇਬੰਦੀ ਆ ਪੰਜਾਬ ਦੇ ਵਿੱਚ, ਉਹਦੇ ਵਾਸਤੇ ਕਿੰਨਾ ਜ਼ਿਆਦਾ ਚੁਣੌਤੀਆਂ ਭਰਿਆ ਹੋ ਸਕਦਾ ਹੈ। ਕਿ ਕੈਪਟਨ ਤੇ ਪ੍ਰਤਾਪ ਸਿੰਘ ਬਾਜਵਾ ਦੀ ਇਸ ਜੰਗ ਦੇ ਵਿੱਚੋਂ ਕੌਣ ਜਿੱਤਦਾ ਕੌਣ ਹਾਰਦਾ ਇਹ ਵੱਖਰਾ ਮਸਲਾ, ਪਰ ਕਾਂਗਰਸ ਪਾਰਟੀ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ 2017 'ਚ ਹਾਰ ਜਾਏਗੀ ਜੇ ਇਹੀ ਹਾਲਤ ਰਹੇ ਤਾਂ। ਜੀ ਜੀ। ਅਤੇ ਅਗਲੀ ਗੱਲ ਕਰੀਏ ਵੀ ਯੂਥ ਜਿਹੜੇ ਆ ਕਾਂਗਰਸ ਦੇ ਉਹ ਵੀ ਇਲੈਕਸ਼ਨ ਹੋ ਕੇ ਹਟੇ ਆ, ਅਤੇ ਜਿਹੜੇ ਉਸ ਦੇ ਵਿੱਚ ਮੁੱਖ ਨੇਤਾ ਬਣ ਕੇ ਉੱਭਰੇ ਆ ਉਹ ਵੀ ਕੈਪਟਨ ਦੇ ਨਜ਼ਦੀਕੀ ਆ। ਦੇਖੋ ਦੇਖ ਲਓ, ਇਸ ਕਿਸਮ ਦਾ ਇਹ ਸਾਰਾ ਅਸੀਂ ਦੇਖ ਰਹੇ ਹਾਂ ਜਿਹਦੇ 'ਚ ਪਤਾ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੀ ਪਕੜ ਪਾਰਟੀ ਦੇ ਅੰਦਰ ਤਾਂ ਹੈਗੀ ਹੈ, ਪਰ ਜਿਹੜੇ ਨੌਜਵਾਨ ਆ ਰਹੇ ਆ ਪਾਰਟੀ ਦੇ ਵਿੱਚ ਉਹਨਾਂ 'ਚ ਵੀ ਚੰਗੀ ਪਕੜ ਹੈ ਜੀ। ਜਿਹੜੇ ਪ੍ਰਧਾਨ ਚੁਣੇ ਗਏ ਕੈਪਟਨ ਅਮਰਿੰਦਰ ਦੀ ਹਮਾਇਤ ਉਹਨਾਂ ਨੂੰ ਹਾਸਲ ਹੈ। ਪ੍ਰਧਾਨ ਕੋਈ ਏਦਾਂ ਨਹੀਂ ਚੁਣੇ ਕਿ ਉੱਤੋਂ ਆਇਆ ਕਿਸੇ ਨੇ ਪ੍ਰਧਾਨ ਬਣਾਤਾ, ਬਕਾਇਦਾ ਵੋਟਿੰਗ ਹੋਈ ਹੈ। ਹੁਸ਼ਿਆਰਪੁਰ ਤੋਂ ਅਮਰਪ੍ਰੀਤ ਸਿੰਘ ਲਾਲੀ ਹੈ ਜਿਹਨੂੰ ਯੂਥ ਕਾਂਗਰਸ ਦਾ ਸਟੇਟ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ, ਤੇ ਉਹਨਾਂ ਨੇ ਜਿਹਨੂੰ ਹਰਾਇਆ ਉਹ ਪੰਜਾਬ ਦੇ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਹੈ ਇੰਦਰਜੀਤ ਸਿੰਘ ਜ਼ੀਰਾ, ਉਹਨਾਂ ਦਾ ਬੇਟਾ ਕੁਲਦੀਪ ਸਿੰਘ ਜ਼ੀਰਾ, ਉਹਨਾਂ ਨੂੰ ਹਰਾਇਆ ਜੀ। ਤੇ ਹਰਾਇਆ ਵੀ ਕੋਈ ਘੱਟ ਮਾਰਜਨ ਦੇ ਨਾਲ ਨਹੀਂ, 1622 ਵੋਟਾਂ ਨਾਲ ਹਰਾਇਆ। ਲਾਲੀ ਨੂੰ ਪਈਆਂ ਵੋਟਾਂ 4447 ਤੇ ਕੁਲਦੀਪ ਸਿੰਘ ਜ਼ੀਰਾ ਨੂੰ ਪਈਆਂ 2825 ਜੀ। ਸੋ ਲਾਜ਼ਮੀ ਤੌਰ ਦੇ ਉੱਤੇ ਇਹ ਗੱਲ ਜਾਂਦੀ ਹੈ ਕਿ ਜਿਹਨੂੰ ਕੈਪਟਨ ਅਮਰਿੰਦਰ ਦੀ ਹਮਾਇਤ ਹਾਸਲ ਹੈ ਉਹ ਇੰਨੇ ਵੱਡੇ ਮਾਰਜਨ ਦੇ ਨਾਲ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ, ਤੇ ਉਹਨੇ ਪ੍ਰਧਾਨ ਚੁਣਨ ਤੋਂ ਤੁਰੰਤ ਬਾਅਦ ਕਿਹਾ, ਰਾਹੁਲ ਗਾਂਧੀ ਦਾ ਵੀ ਨਾਂ ਲਿਆ ਉਹਨੇ ਵੀ ਰਾਹੁਲ ਗਾਂਧੀ ਦੀ ਕਾਮਯਾਬੀ ਹੈ ਇਹ, ਨਾਲ ਉਹਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਨੂੰ ਚਾਹੁੰਦੇ ਆ ਜੀ। ਇਹ ਉਹਨਾਂ ਨੇ ਪ੍ਰਧਾਨ ਬਣਨ ਤੋਂ ਤੁਰੰਤ ਬਾਅਦ ਕਿਹਾ। ਅਜੇ ਦਿਲਚਸਪ ਗੱਲ ਇਹ ਹੈ ਵੀ ਜਿਹੜੇ ਜਨਰਲ ਸਕੱਤਰ ਚੁਣੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਤੀਜੇ, ਇਹ ਉਹਨਾਂ ਦੀ ਤੁਹਾਡੇ ਲਈ ਖੁਸ਼ੀ ਵਾਲੀ ਗੱਲ ਹੋ ਸਕਦੀ ਹੈ। ਫਤਿਹ ਜੰਗ ਸਿੰਘ ਬਾਜਵਾ ਦਾ ਮੁੰਡਾ ਪ੍ਰਤਾਪ ਸਿੰਘ ਬਾਜਵਾ ਜਨਰਲ ਸਕੱਤਰ ਚੁਣਿਆ ਗਿਆ ਜੀ। ਹੁਣ ਇਹ ਜਿਹੜਾ ਚੁਣਿਆ ਗਿਆ ਜਨਰਲ ਸਕੱਤਰ, ਇਹਦੇ 'ਚ ਬਹੁਤ ਜ਼ਿਆਦਾ ਵੋਟਾਂ ਦਾ ਮਾਰਜਨ ਨਹੀਂ ਸੀ, ਇੱਥੇ ਸਿਰਫ 230 ਵੋਟਾਂ ਦਾ ਸ਼ਾਇਦ ਇੰਨਾ ਕੁ ਮਾਰਜਨ ਹੈ, ਬਹੁਤ ਜ਼ਿਆਦਾ ਨਹੀਂ ਹੈ। ਤੇ ਉਹ ਵੋਟਾਂ ਵੀ ਘੱਟ ਪਈਆਂ, ਉਹ ਵੋਟਾਂ ਵੀ ਉਹਨਾਂ ਨੂੰ 1500-1600 ਪਈਆਂ। ਇਹ ਜਿਹੜਾ ਪ੍ਰਧਾਨ ਚੁਣਿਆ ਗਿਆ ਇਹਨੂੰ 4400 ਤੋਂ ਉੱਤੇ ਵੋਟਾਂ ਪੈ ਗਈਆਂ। ਸੋ ਅਲਟੀਮੇਟਲੀ ਕੈਪਟਨ ਦਾ ਪ੍ਰਭਾਵ ਇੱਥੇ ਵੀ ਦਿਖਾਈ ਦੇ ਰਿਹਾ, ਤੇ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਖਾਸ ਤੌਰ ਦੇ ਉੱਤੇ ਕੈਪਟਨ ਦਾ ਹੱਥ ਜਾਂ ਕੈਪਟਨ ਧੜਾ ਜਿਹੜਾ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਸਥਿਤੀ ਦੇ ਵਿੱਚ ਹੈ। ਜੇ ਕੈਪਟਨ ਨੂੰ ਜਾਂ ਕੈਪਟਨ ਦੇ ਧੜੇ ਦੇ ਲੋਕਾਂ ਨੂੰ ਤਵੱਜੋ ਨਾ ਦਿੱਤੀ ਗਈ ਹਾਈ ਕਮਾਂਡ ਵੱਲੋਂ, ਤਾਂ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫੁੱਟ ਪੈਣ ਦੀ ਸੰਭਾਵਨਾ ਵੀ ਬਰਕਰਾਰ ਹੈ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਯੋਗਿੰਦਰ ਯਾਦਵ ਹੋਣਾ ਦੀ, ਜਿਹੜੀ ਜੈ ਕਿਸਾਨ ਰੈਲੀ ਜਿਹੜੀ ਅਜੇ ਚੱਲ ਰਹੀ ਆ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਆ ਉਹਨਾਂ ਨੇ ਵੀ ਸ਼ਿਰਕਤ ਕੀਤੀ ਆ। ਕਾਫੀ ਕੁਛ ਜਿਹੜਾ ਇਹ ਬਾਗੀ ਸੁਰਾਂ ਲਗਾਤਾਰ ਉੱਠ ਰਹੀਆਂ ਆਮ ਆਦਮੀ ਪਾਰਟੀ 'ਚ, ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਉਹ ਵੀ ਇਸ ਦੇ ਉੱਤੇ ਕੁਛ ਕਰ ਨਹੀਂ ਲਈ, ਇੱਦਾਂ ਲੱਗ ਰਿਹਾ। ਦੇਖੋ ਬੜਾ ਮਹੱਤਵਪੂਰਨ ਹੈ ਮਸਲਾ ਵੀ ਡਾਕਟਰ ਧਰਮਵੀਰ ਗਾਂਧੀ ਤੇ 700 ਵਲੰਟੀਅਰ ਪੰਜਾਬ ਤੋਂ ਉਹ ਜੈ ਕਿਸਾਨ ਜਿਹੜੀ ਰੈਲੀ ਜੰਤਰ ਮੰਤਰ ਤੇ ਕੀਤੀ ਜੋਗਿੰਦਰ ਯਾਦਵ ਨੇ, ਉਹਨਾਂ ਨਾਲ ਕੀ ਹੋਇਆ ਆਪਾਂ ਅੱਗੇ ਗੱਲ ਕਰਦੇ ਹਾਂ। ਉਹਦੇ 'ਚ ਸ਼ਾਮਲ ਹੋਏ ਡਾਕਟਰ ਧਰਮਵੀਰ ਗਾਂਧੀ ਵੀ ਤੇ 700 ਦੇ ਕਰੀਬ ਵਲੰਟੀਅਰ ਪੰਜਾਬ 'ਚ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਵਾਸਤੇ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਜੀ। ਦੂਸਰੀ ਮਹੱਤਵਪੂਰਨ ਗੱਲ ਇਹਦੇ 'ਚ ਇਹ ਹੈ ਵੀ ਜੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਡਾਕਟਰ ਦਲਜੀਤ ਸਿੰਘ ਨੂੰ ਕਰ ਸਕਦੀ ਹੈ, ਜਿਹੜੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹੈ ਪ੍ਰੋਫੈਸਰ ਮਨਜੀਤ ਸਿੰਘ ਨੂੰ ਕਰ ਸਕਦੀ ਹੈ, ਜਿਹੜੇ ਸੂਬਾਈ ਕਨਵੀਨਰ ਰਹਿ ਚੁੱਕੇ ਹੈ ਚੋਣਾਂ ਤੋਂ ਪਹਿਲਾਂ, ਜੇ ਜੋਗਿੰਦਰ ਯਾਦਵ ਜਾਂ ਪ੍ਰਸ਼ਾਂਤ ਭੂਸ਼ਣ ਨੂੰ ਕੱਢਿਆ ਜਾ ਸਕਦਾ ਹੈ, ਤਾਂ ਕਿਹੜੀ ਮਜਬੂਰੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ ਜੀ ਡਾਕਟਰ ਧਰਮਵੀਰ ਗਾਂਧੀ ਬਕਾਇਦਾ ਲਗਾਤਾਰ ਓਪਨਲੀ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਕੇ ਆਪਣੀ ਐਕਟੀਵਿਟੀਜ਼ ਜਾਰੀ ਰੱਖ ਰਹੇ ਆ ਤੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਜੀ। ਅੱਛਾ, ਇਹ ਇੱਕ ਤਾਂ ਇਹ ਸਵਾਲ ਹੈ ਕਿ ਇਹ ਕੀ ਮਜਬੂਰੀ ਉਹਨਾਂ ਦੀ। ਦੂਜਾ ਸਵਾਲ ਇਹ ਹੈ ਕਿ ਡਾਕਟਰ ਧਰਮਵੀਰ ਗਾਂਧੀ ਦੀ ਕੀ ਮਜਬੂਰੀ ਹੈ ਵੀ ਤੁਸੀਂ ਪਾਰਟੀ ਦੀ ਲੀਡਰਸ਼ਿਪ ਨੂੰ ਮੰਨਣ ਤੋਂ ਇਨਕਾਰੀ ਹੋ। ਤੁਹਾਡਾ ਇੱਕ ਚੰਗਾ ਰਿਕਾਰਡ ਹੈ, ਪਟਿਆਲੇ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੀ ਸੇਵਾ ਕੀਤੀ ਹੈ, ਲੋਕਾਂ ਨੇ ਤੁਹਾਨੂੰ ਸਿਰ ਹੱਥਾਂ ਤੇ ਬਿਠਾਇਆ,
ਜੀ। ਅੱਜ ਤੁਸੀਂ ਜਿਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਉਸੇ ਪਾਰਟੀ ਵੱਲੋਂ ਵੱਜਦੇ ਹੋ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ, ਤੇ ਐਕਟੀਵਿਟੀ ਸਾਰੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਕਰ ਰਹੇ ਹੋ, ਤੇ ਤੁਹਾਡੀ ਕੀ ਮਜਬੂਰੀ ਹੈ ਇਸ ਪਾਰਟੀ 'ਚ ਰਹਿਣਾ? ਇਹ ਦੋਨਾਂ ਦਾ ਸਵਾਲ ਜਿਹੜਾ ਇੱਕ ਤਕਨੀਕੀ ਜਿਹੜਾ ਇੱਕ ਕਾਰਨ ਹੈ ਉਹਦੇ ਨਾਲ ਜੁੜਿਆ ਹੋਇਆ, ਉਹ ਇਹ ਹੈ ਵੀ ਜੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਉਹਨਾਂ ਨੂੰ ਡਾਕਟਰ ਧਰਮਵੀਰ ਗਾਂਧੀ ਨੂੰ ਪਾਰਟੀ ਤੋਂ ਕੱਢ ਦੇਵੇ ਤਾਂ ਫਿਰ ਉਹ MP ਇੰਡੀਪੈਂਡੈਂਟ ਹੋ ਜਾਣਗੇ ਜੀ, ਯਾਨੀ ਉਹਨਾਂ ਦੀ MP ਮੈਂਬਰ ਪਾਰਲੀਮੈਂਟ ਦੀ ਹੈਸੀਅਤ ਨਹੀਂ ਖਤਮ ਹੋਣੀ। ਜੇ ਡਾਕਟਰ ਧਰਮਵੀਰ ਗਾਂਧੀ ਆਪ ਰਿਜ਼ਾਈਨ ਕਰ ਦੇਣ ਫਿਰ ਉਹਨਾਂ ਦੀ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਖਤਮ ਹੋ ਜਾਣੀ ਹੈ। ਇਹ ਦੋਨੋਂ ਪਾਸੇ ਜਿਹੜੇ ਆ ਇਹ ਇੱਕ ਰਾਜਨੀਤੀ ਖੇਡ ਰਹੇ ਆ ਜੀ, ਦੋਨੋਂ ਇੱਕ ਮਜਬੂਰੀ ਵੀ ਆਪਣੀ ਜ਼ਾਹਰ ਕਰ ਰਹੇ ਆ ਤੇ ਇਹ ਅਸਲ ਦੇ ਵਿੱਚ ਦੋਹਾਂ ਦੇ ਦਾ ਆ, ਇੱਕ ਟੈਕਟਿਸ ਹੈ। ਯਾਨੀ ਉਹ ਨਹੀਂ ਚਾਹੁੰਦੇ ਹਾਈ ਕਮਾਨ ਵਾਲੇ ਕਿ ਧਰਮਵੀਰ ਗਾਂਧੀ ਨੂੰ ਕੱਢ ਕੇ ਅਸੀਂ ਇੱਕ ਇੰਡੀਪੈਂਡੈਂਟ MP ਜਿਹੜਾ ਆ ਉਹਦਾ ਦਰਜਾ ਉਹਨਾਂ ਨੂੰ ਦਵਾ ਦਈਏ, ਤੇ ਡਾਕਟਰ ਧਰਮਵੀਰ ਗਾਂਧੀ ਨਹੀਂ ਚਾਹੁੰਦੇ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਖੁੱਸ ਜਾਵੇ, ਇਸ ਕਰਕੇ ਉਹ ਰਿਜ਼ਾਈਨ ਵੀ ਨਹੀਂ ਕਰਦੇ। ਇਸ ਜਿਹੜੀ ਕਹਿ ਲਓ ਵੀ ਲੜਾਈ ਆ, ਕਬੂਤਰ ਬਿੱਲੀ ਦੀ ਲੜਾਈ ਹੈ, ਇਸ ਲੜਾਈ ਦੇ ਵਿੱਚ ਸਾਰਾ ਮਾਮਲਾ ਪਿਆ, ਪਰ ਇਹਦਾ ਅਸਰ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਬਹੁਤ ਵੱਡੇ ਪੱਧਰ ਤੇ ਪੈ ਰਿਹਾ ਜੀ। ਜੀ ਜੀ। ਅਤੇ ਅਗਲੀ ਜੇ ਗੱਲ ਕਰੀਏ, ਯੋਗਿੰਦਰ ਯਾਦਵ ਆ ਉਹ ਦਿੱਲੀ ਦੇ ਵਿੱਚ ਵੀ ਪਹੁੰਚੇ, ਦਿੱਲੀ ਪੁਲਿਸ ਦੀ ਕਾਰਵਾਈ ਉਹਨਾਂ ਦੇ ਉੱਤੇ ਹੋਈ, ਅਰਵਿੰਦ ਕੇਜਰੀਵਾਲ ਹੋਣਾ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਜਿਹੜਾ ਜੀ ਉਹ ਦਿੱਤਾ। ਸੋ ਪੂਰਾ ਘਟਨਾਕ੍ਰਮ ਕਿਸ ਤਰ੍ਹਾਂ ਹੋਇਆ? ਪਹਿਲੀ ਗੱਲ ਤਾਂ ਇਹ ਧਿਆਨ ਰੱਖਣੀ ਚਾਹੀਦੀ ਹੈ ਕਿ ਯੋਗਿੰਦਰ ਯਾਦਵ ਜਾਂ ਉਹਨਾਂ ਦੇ ਹਮਾਇਤੀਆਂ ਦਾ ਸਵਰਾਜ ਅਭਿਆਨ ਦੇ ਤਹਿਤ ਜਿਹੜਾ ਜੰਤਰ ਮੰਤਰ ਤੇ ਧਰਨਾ ਜਾਂ ਮੁਜ਼ਾਹਰਾ ਸੀ ਉਹ ਸੈਂਟਰ ਗਵਰਨਮੈਂਟ ਦੇ ਖਿਲਾਫ ਸੀ, ਨਾ ਕਿ ਦਿੱਲੀ ਦੀ ਸਰਕਾਰ ਦੇ ਖਿਲਾਫ ਜੀ। ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ 2-3 ਮਹੀਨੇ ਤੋਂ ਇਹ ਗੱਲ ਤੈਅ ਕਰ ਲਿਆ ਵੀ ਅਸੀਂ ਆਮ ਆਦਮੀ ਪਾਰਟੀ ਜਾਂ ਦਿੱਲੀ ਦੀ ਸਰਕਾਰ ਦੇ ਖਿਲਾਫ ਕੁਝ ਨਹੀਂ ਕਹਿਣਾ। ਯੋਗਿੰਦਰ ਯਾਦਵ ਹੋਰੀ ਕਹਿ ਚੁੱਕੇ ਇੱਕ ਤੋਂ ਵੱਧ ਵਾਰ ਜੀ। ਇਸ ਕਰਕੇ ਜਿਹੜਾ ਉਹਨਾਂ ਦਾ ਜੰਤਰ ਮੰਤਰ ਤੇ ਧਰਨਾ ਮੁਜ਼ਾਹਰਾ ਸੀ ਉਹ ਸੀਗਾ ਜ਼ਮੀਨ ਅਕਵਾਇਰ ਬਿੱਲ ਦੇ ਖਿਲਾਫ ਕੇਂਦਰ ਸਰਕਾਰ ਜਿਹੜਾ ਲੈ ਕੇ ਆਉਣਾ ਚਾਹੁੰਦੀ ਹੈ। ਅੱਛਾ, ਉੱਥੇ ਪੁਲਿਸ ਨੇ ਉਹਨਾਂ ਨਾਲ ਜਿਸ ਤਰ੍ਹਾਂ ਦਾ ਮਿਸਬਿਹੇਵ ਕੀਤਾ ਤੇ ਉਹਦੀ ਨਿੰਦਾ ਵੀ ਹੋਈ ਹੈ, ਫਿਰ ਉਹ ਨਿੰਦਾ ਹੋਈ ਹੈ, ਤੇ ਬਾਅਦ ਵਿੱਚ ਯੋਗਿੰਦਰ ਯਾਦਵ ਨੇ ਇਹ ਵੀ ਕਿਹਾ ਕਿ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਕੈਸੇ ਚ ਦਿੱਤੀਆਂ, ਤੇ ਕੱਲ ਸ਼ਾਮੀ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ ਥੋੜੀ ਚੇਤਾਵਨੀ ਦੇ ਕੇ। ਉਹ ਸਾਰੇ ਇਸ਼ੂ ਦੇ ਉੱਤੇ ਪੁਲਿਸ ਦਾ ਜਿਹੜਾ ਵਤੀਰਾ ਰਿਹਾ ਉਹਦੇ ਤੇ ਅਰਵਿੰਦ ਕੇਜਰੀਵਾਲ ਨੇ ਕਮੈਂਟ ਕੀਤਾ। ਅਰਵਿੰਦ ਕੇਜਰੀਵਾਲ ਨੇ ਪੁਲਿਸ ਤੇ ਕਮੈਂਟ ਕੀਤਾ ਵੀ ਪੁਲਿਸ ਨੇ ਗਲਤ ਕੀਤਾ ਜੋ ਕੀਤਾ, ਤੇ ਇਹ ਇੱਕ ਚੀਫ ਮਿਨਿਸਟਰ ਦੀ ਹੈਸੀਅਤ ਦੇ ਵਿੱਚ ਨਹੀਂ, ਉਹ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਿਸ ਤਰ੍ਹਾਂ ਦੀ ਡੀਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਕਿਉਂਕਿ ਪੁਲਿਸ ਉਹਨਾਂ ਦੇ ਅੰਡਰ ਨੇ, ਕੇਂਦਰ ਦੇ ਅੰਡਰ ਹੈ, ਤੇ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਅਰਵਿੰਦ ਕੇਜਰੀਵਾਲ ਨੂੰ। ਇੱਕ ਇਹ ਯੋਗਿੰਦਰ ਯਾਦਵ ਦੀ ਇੱਕ ਕਿਸਮ ਦੀ ਸਪੋਰਟ ਹੋ ਗਈ ਹੈ ਤੇ ਲੋਕਾਂ 'ਚ ਇਹ ਗੱਲ ਜਾਏਗੀ ਕਿ ਅਰਵਿੰਦ ਕੇਜਰੀਵਾਲ ਤਾਂ ਹਾਲੇ ਵੀ ਯੋਗਿੰਦਰ ਯਾਦਵ ਹੋਰਾਂ ਦੇ ਨਾਲ ਜਾਂ ਉਹਨਾਂ ਨੂੰ ਨੇੜੇ ਰੱਖਣਾ ਚਾਹੁੰਦੇ ਆ, ਪਰ ਅਸਲ ਮੰਤਵ ਇਹ ਸੀ ਉਹਨਾਂ ਦਾ ਕਿ ਪੁਲਿਸ ਨੂੰ ਕ੍ਰਿਟਿਸਾਈਜ਼ ਕੀਤਾ ਜਾਏ ਵੀ ਇਹ ਦਿੱਲੀ ਸਰਕਾਰ ਦਾ ਕੋਈ ਕਸੂਰ ਨਹੀਂ, ਪੁਲਿਸ ਦਾ ਕਸੂਰ ਹੈ ਤੇ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ ਜੀ। ਜੀ 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 ਜੀ। ਤੇ ਅਗਲੀ ਜੇ ਆਪਾਂ ਜੇ ਹੁਣ ਗੱਲ ਕਰੀਏ ਨਿਤਿਸ਼ ਕੁਮਾਰ ਹੁਣਾਂ ਦੇ ਬਾਬਤ ਜਿਹੜੀ ਗੱਲਬਾਤ ਆ, ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਪਹੁੰਚੇ, ਉੱਥੇ ਕਹਿਤਾ ਜੰਗਲ ਰਾਜ ਆ, ਸਾਨੂੰ ਦਿਓ ਅਸੀਂ ਸਾਰਾ ਕੁਝ ਠੀਕ ਕਰ ਦਿਆਂਗੇ, ਤੇ ਵਿੱਚ ਇੱਕ DNA ਵਾਲੀ ਗੱਲ ਕਹਿ ਬੈਠੇ ਨਿਤਿਸ਼ ਕੁਮਾਰ ਹੁਣਾਂ ਦੇ ਬਾਰੇ ਵੀ ਇਹਨਾਂ ਦਾ ਤਾਂ DNA ਗੜਬੜ ਆ। ਸੋ ਉਸ ਚੀਜ਼ ਨੂੰ ਲੈ ਕੇ ਵੀ ਕਾਫੀ ਵਿਵਾਦ ਜਿਹੜਾ ਜੀ ਭਖ ਰਿਹਾ। ਦੇਖੋ, ਜਿਹੜਾ ਜੰਗਲ ਰਾਜ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਉੱਚੀ ਸੁਰ 'ਚ ਗੱਲਾਂ ਕੀਤੀਆਂ। ਮੇਰੇ ਇੱਕ ਦੋਸਤ ਨੇ ਮਖੌਲੀਆ ਅੰਦਾਜ਼ 'ਚ ਕਿਹਾ ਕਿ ਗੱਲ ਠੀਕ ਹੈ ਉਹਨਾਂ ਦੀ ਵੀ ਜੇ ਤੁਸੀਂ ਬਿਹਾਰ 'ਚ ਨਿਤੀਸ਼ ਕੁਮਾਰ ਨੂੰ ਫਿਰ ਤੋਂ ਲੈਣ ਦਾ ਤੇ ਜੰਗਲ ਰਾਜ ਇਹਨਾਂ ਦਾ ਹੋ ਜਾਣਾ ਹੈ। ਮੋਦੀ ਸਾਹਿਬ ਆਪਣਾ ਜੰਗਲ ਰਾਜ ਸਥਾਪਿਤ ਕਰਨਾ ਚਾਹੁੰਦੇ, ਇਸ ਕਰਕੇ ਉਹ ਕਹਿੰਦੇ ਆ ਕਿ ਸਾਨੂੰ ਮੌਕਾ ਦਿਓ, ਅਸੀਂ ਆਪਣਾ ਜੰਗਲ ਰਾਜ ਸਥਾਪਿਤ ਕਰਕੇ ਦਿਖਾਵਾਂਗੇ, ਜਿੱਦਾਂ ਦਾ 1.5 ਸਾਲਾਂ ਦੇ ਵਿੱਚ ਉਹਨਾਂ ਨੇ ਦੇਸ਼ ਭਰ ਦੇ ਵਿੱਚ ਰਾਜ ਸਥਾਪਿਤ ਕਰ ਦਿੱਤਾ। ਹਰਿਆਣਾ ਉਹਦੀ ਮਿਸਾਲ ਹੈ ਜੀ, ਰਾਜਸਥਾਨ ਹੁਣ ਉਹਦੀ ਮਿਸਾਲ ਹੈ, ਮੱਧ ਪ੍ਰਦੇਸ਼ ਹੁਣ ਉਹਦੀ ਮਿਸਾਲ ਹੈ। ਮੇਰੇ ਦੋਸਤ ਨੇ ਮਖੌਲੀ ਅੰਦਾਜ਼ 'ਚ ਕਿਹਾ ਕਿ ਉਹ ਆਪਣਾ ਜੰਗਲ ਰਾਜ ਸਥਾਪਿਤ ਕਰਨਾ ਚਾਹੁੰਦੇ ਆ। ਇਹ ਇਸ ਵੇਲੇ ਦਾ ਅਕਸ ਹੈ ਨਰਿੰਦਰ ਮੋਦੀ ਸਾਹਿਬ ਦਾ। ਦੂਜੀ ਗੱਲ, ਨਰਿੰਦਰ ਮੋਦੀ ਹੋਰੀ ਸ਼ਾਇਦ ਇਹ ਭੁੱਲ ਗਏ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜੀ। ਉਹਨਾਂ ਨੂੰ ਹਰ ਗੱਲ ਕਹਿਣ ਤੋਂ ਪਹਿਲਾਂ ਹੁਣ 100 ਵਾਰ ਸੋਚਣਾ ਚਾਹੀਦਾ। ਜਦੋਂ ਪ੍ਰਧਾਨ ਮੰਤਰੀ ਨਹੀਂ ਸੀ ਉਦੋਂ ਜੋ ਵੀ ਮਰਜ਼ੀ ਕਹਿੰਦੇ ਸੀ ਉਹ ਆਪਣੀ ਥਾਂ ਤੇ ਸੀ, ਕਿਉਂਕਿ ਉਹ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਤਾਂ ਸੀ ਪਰ ਪ੍ਰਧਾਨ ਮੰਤਰੀ ਨਹੀਂ ਸੀ। ਅੱਜ ਪ੍ਰਧਾਨ ਮੰਤਰੀ ਹੋ ਕੇ
ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਹੈ। ਉਹਨਾਂ ਨੂੰ ਨਿਰੋਲ ਆਪਣੇ ਪਾਰਟੀ ਦੇ ਲੀਡਰ ਦੇ ਤੌਰ ਤੇ ਪੇਸ਼ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਗੱਲ ਉਹ ਕਰਨੀ ਚਾਹੀਦੀ ਆ ਜਿਹੜੀ ਗੱਲ ਦੇ ਵਿੱਚ ਜਿਹੜੀ ਅਕਾਊਂਟੇਬਿਲਿਟੀ ਵੀ ਹੋਵੇ, ਜਵਾਬਦੇਹੀ ਵੀ ਹੋਵੇ। ਜੀ ਜੀ। ਹੁਣ ਜਿਹੜੀ ਉਹਨੇ DNA ਵਾਲੀ ਗੱਲ ਕਹੀ ਹੈ ਵੀ ਨਤੀਸ਼ ਕੁਮਾਰ ਦਾ ਤਾਂ DNA ਗੜਬੜ ਹੈ, ਇਹ ਇੱਕ ਹਥਿਆਰ ਥਮਾ ਦਿੱਤਾ ਉਹਨਾਂ ਨੇ ਨਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਨੂੰ। ਉਹਨਾਂ ਨੇ ਇਸ ਇਸ਼ੂ ਨੂੰ ਬਿਹਾਰ ਦੀ ਜਿਹੜੀ ਅਸਮਤਾ ਆ, ਜਾਨੀ ਬਿਹਾਰ ਦੀ ਜਿਹੜੀ ਇੱਜ਼ਤ ਹੈ, ਬਿਹਾਰ ਦਾ ਆਮ ਬੰਦਾ ਜਿਹੜਾ ਉਹਦਾ ਜਿਹੜਾ ਵਿਕਾਸ ਹੈ, ਉਹਦਾ ਜਿਹੜਾ ਅੰਦਰੂਨੀ ਮਾਣ ਹੈ ਜਾਂ ਸਵੈਮਾਨ ਹੈ, ਉਹਦਾ ਮੁੱਦਾ ਬਣਾ ਲਿਆ। ਉਹਨਾਂ ਨੇ ਕਿਹਾ ਕਿ ਇਹ ਨਤੀਸ਼ ਕੁਮਾਰ ਦੀ ਟਿੱਪਣੀ ਨਹੀਂ, ਇਹ ਹਰ ਉਸ ਬਿਹਾਰੀ ਤੇ ਟਿੱਪਣੀ ਹੈ ਜਿਹੜਾ ਬਿਹਾਰੀ ਚਾਹੇ ਬਿਹਾਰ 'ਚ ਰਹਿੰਦਾ ਚਾਹੇ ਦੁਨੀਆ 'ਚ ਕਿਤੇ ਵੀ ਰਹਿੰਦਾ। ਉਹਨਾਂ ਨੇ ਇਸ ਮੁੱਦੇ ਨੂੰ ਬਿਹਾਰੀ ਅਸਮਤਾ ਨਾਲ ਜੋੜ ਲਿਆ ਤੇ ਇਹ ਬਹੁਤ ਜ਼ਿਆਦਾ ਡੈਮੇਜ ਕਰ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੂੰ। ਜੀ ਜੀ ਜੀ। ਯਾਨੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨੂੰ ਬਿਹਾਰ ਦੇ ਵਿੱਚ ਇੱਕ ਲਹਿਰ ਵਾਂਗ ਲਿਜਾਣਾ ਚਾਹੁੰਦੇ ਸੀ, ਜਿੱਦਾਂ ਉਹਨਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਲਹਿਰ ਚੱਲੀ ਸੀ। ਉਹ ਲਹਿਰ ਪਿਛਲਖੁਰੀ ਹੋ ਸਕਦੀ ਹੈ ਇਸ ਗੱਲ ਦੇ ਨਾਲ, ਕਿਉਂਕਿ ਜਦੋਂ ਤੁਸੀਂ ਇੱਕ ਬਿਹਾਰੀ ਅਸਮਤਾ ਦੇ ਨਾਲ ਸਾਰੀ ਗੱਲ ਜੋੜ ਦੇਣੀ ਹੈ ਤੇ ਤੁਸੀਂ ਕਹਿਣਾ ਵੀ ਇਹ ਬੰਦਾ ਤਾਂ ਸਾਰੇ ਬਿਹਾਰੀਆਂ ਦੇ DNA ਨੂੰ ਗੜਬੜ ਕਹਿ ਰਿਹਾ। ਉਸ ਤੋਂ ਬਾਅਦ ਸੁਸ਼ੀਲ ਮੋਦੀ ਨੇ ਵੀ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਦੇ DNA 'ਚ ਭ੍ਰਿਸ਼ਟਾਚਾਰ ਹੈ। ਇਹ ਸਾਰੀਆਂ ਗੱਲਾਂ ਹੋ ਗਈਆਂ ਤੇ ਇਸ ਵੇਲੇ ਦੀ ਸਥਿਤੀ ਇਹ ਹੈ ਕਿ ਬਿਹਾਰ ਦੇ ਵਿੱਚ ਇਸ ਗੱਲ ਨੇ ਨਰਿੰਦਰ ਮੋਦੀ ਦੇ ਖਿਲਾਫ ਹਵਾ ਬਣਾ ਦਿੱਤੀ ਹੈ ਤੇ ਇਹਦਾ ਲਾਭ ਲਾਲੂ ਯਾਦਵ, ਨਤੀਸ਼ ਕੁਮਾਰ ਤੇ ਕਾਂਗਰਸ ਦੇ ਗੱਠਜੋੜ ਨੂੰ ਵੱਡੇ ਪੱਧਰ ਤੇ ਹੋਣਾ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਦਿੱਲੀ ਵਾਲਾ ਹਾਲ ਹੋ ਸਕਦਾ ਹੈ, ਪਰ ਬਿਹਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਦੇ ਉੱਤੇ, ਜੇ ਇਸ ਮੁੱਦੇ ਨੂੰ ਬਕਾਇਦਾ ਸੱਚਮੁੱਚ ਪੂਰੀ ਕੰਪੇਨ 'ਚ ਲੈ ਗਏ ਨਤੀਸ਼ ਕੁਮਾਰ, ਜਿੱਦਾਂ ਉਹ ਕੰਪੇਨ ਸ਼ੁਰੂ ਕਰਤੀ ਉਹਨਾਂ ਨੇ। ਜੀ ਜੀ। ਉਹਨਾਂ ਨੇ ਕਿਹਾ ਤੁਸੀਂ ਸਾਰਾ DNA ਚੈੱਕ ਕਰਨਾ, 50 ਲੱਖ ਲੋਕਾਂ ਦੇ ਵਾਲ ਤੇ ਨਹੁੰ ਕੱਟ ਕੇ ਭੇਜੇ ਜਾ ਰਹੇ ਆ ਜ਼ਿਲ੍ਹਾ ਹੈਡਕੁਆਟਰਾਂ ਤੋਂ। ਕੱਲ ਤੋਂ ਸ਼ੁਰੂ ਹੋ ਗਈ ਕੰਪੇਨ, ਤਾਂ ਜੋ ਲੋਕਾਂ 'ਚ ਗੱਲ ਪੈਦਾ ਕਰ ਦਿੱਤੀ ਜਾਏ ਜਿਹੜਾ ਲੋਕਾਂ ਨੇ ਆਪਣੇ ਨਹੁੰ ਤੇ ਵਾਲ ਕੱਟ ਕੇ ਦੇਣੇ ਹੈ। ਇਹ ਪੂਰਾ ਇੱਕ ਬਿਹਾਰ ਦੇ ਵਿੱਚ ਪੂਰੀ ਦੀ ਪੂਰੀ ਇੱਕ ਕੰਪੇਨ ਚੱਲ ਜਾਣੀ ਹੈ, ਲਹਿਰ ਬਣ ਜਾਣੀ ਹੈ ਤੇ ਇਹਦਾ ਸਿੱਧਾ ਨੁਕਸਾਨ BJP ਨੂੰ ਹੋਣ ਵਾਲਾ ਹੈ। ਸੋ ਪ੍ਰਧਾਨ ਮੰਤਰੀ ਨੂੰ ਬੋਲਣ ਲੱਗਿਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੋਂ ਵੱਧ ਵਾਰ ਸੋਚਣਾ ਪਵੇ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਪਾਰਲੀਮੈਂਟ ਦੇ ਵਿੱਚ ਜਿਹੜਾ ਡੈਡਲੌਕ ਆ ਲਗਾਤਾਰ ਜਿਹੜਾ ਆ ਬਣਿਆ ਹੋਇਆ ਆ, ਹੁਣ ਕੁਝ ਕੁ ਦਿਨ ਹੀ ਰਹਿ ਗਏ ਆ ਤੇ ਮੈਨੂੰ ਲੱਗਦਾ ਤਾਂ ਨਹੀਂ ਆ ਵੀ ਕੋਈ ਅਹਿਮ ਬਿੱਲ ਜਾਂ ਕੋਈ ਚੀਜ਼ ਆ ਜਿਹੜੀ ਉਹ ਸਾਹਮਣੇ ਆਊਗੀ ਜਾਂ ਉਸ ਦੇ ਉੱਤੇ ਬਹਿਸ ਜਿਹੜੀ ਆ ਜੀ ਕੋਈ ਹੋ ਸਕੂਗੀ। ਕੀ ਜਿਹੜਾ ਇੰਨਾ ਜਿਹੜਾ ਟੈਕਸ ਪੇਅਰ ਦਾ ਜਿਹੜਾ ਪੈਸਾ ਆ ਪਾਣੀ ਦੇ ਵਾਂਗ ਜਿਹੜਾ ਆ ਮਿੰਟਾਂ ਦੇ ਵਿੱਚ ਹੀ ਬਹਾ ਲਿਆ ਜਾਂਦਾ? ਦੇਖੋ, ਅੱਜ ਭਾਰਤੀ ਸਮੇਂ ਦੇ ਮੁਤਾਬਕ ਤੇ ਕੱਲ 2 ਦਿਨ ਰਹਿ ਗਏ ਪਾਰਲੀਮੈਂਟ ਦੇ ਤੇ ਬਾਕੀ ਕੋਈ ਦਿਨ ਵੀ ਉੱਥੇ ਕੰਮ ਨਹੀਂ ਹੋਇਆ। ਜੀ। ਸਿੱਧੀ ਜੀ ਗੱਲ ਹੈ, ਇਹਦੇ ਲਈ ਕਸੂਰਵਾਰ ਕੌਣ ਆ? ਇਹਦੇ ਲਈ ਕਸੂਰਵਾਰ 2 ਪ੍ਰਮੁੱਖ ਧਿਰ ਹੈ। ਸਭ ਤੋਂ ਵੱਡੀ ਕਸੂਰਵਾਰ ਭਾਰਤੀ ਜਨਤਾ ਪਾਰਟੀ ਹੈ ਜਿਹਦੀ ਹੁਕੂਮਤ ਹੈ। ਜੀ। ਭਾਰਤੀ ਜਨਤਾ ਪਾਰਟੀ ਨੂੰ ਆਪੋਜੀਸ਼ਨ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ। ਉਹਨਾਂ ਨੇ ਭਰੋਸੇ 'ਚ ਤਾਂ ਕੀ ਲੈਣਾ, ਉਹਨਾਂ ਨੇ ਜਿਹੜੇ 3 ਲੋਕ ਹੈ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ, ਸ਼ਿਵਰਾਜ ਚੌਹਾਨ, ਉਹਨਾਂ ਨੂੰ ਪ੍ਰੋਟੈਕਟ ਕੀਤਾ। ਮੈਂ ਆਪਣੇ ਲੈਵਲ ਤੇ ਇਹ ਤਾਂ ਨਹੀਂ ਕਹਿੰਦਾ ਕਿ ਉਹ ਰਿਜ਼ਾਈਨ ਲੈ ਲੈਂਦੇ, ਰਿਜ਼ਾਈਨ ਨਾ ਵੀ ਲੈਂਦੇ, ਆਪੋਜੀਸ਼ਨ ਨੂੰ ਥੋੜਾ ਭਰੋਸਾ ਤੇ ਦਿੰਦੇ ਵੀ ਠੀਕ ਹੈ ਆਓ ਬੈਠ ਕੇ ਗੱਲ ਕਰਦੇ ਆ, ਜਾਂਚ ਚੱਲ ਰਹੀ ਹੈ, ਜੇ ਜਾਂਚ ਵਿੱਚ ਦੋਸ਼ੀ ਪਾਏ ਗਏ ਤਾਂ ਲਾਜ਼ਮੀ ਤੌਰ ਤੇ ਨਹੀਂ ਬਖਸ਼ੇ ਜਾਣਗੇ। ਇਹ ਵੀ ਨਹੀਂ ਕਿਹਾ ਉਹਨਾਂ ਨੇ। ਪ੍ਰਧਾਨ ਮੰਤਰੀ ਬੋਲੇ ਤੱਕ ਨਹੀਂ। ਜੀ ਜੀ। ਪ੍ਰਧਾਨ ਮੰਤਰੀ ਦੀ ਚੁੱਪੀ ਬਹੁਤ ਵੱਡੇ ਕੁਐਸਚਨ ਖੜੇ ਕਰਦੀ ਹੈ। ਇਸ ਕਰਕੇ ਪਹਿਲੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ ਦੀ ਹੈ ਕਿ ਉਹ ਫੇਲ ਹੋਈ ਹੈ ਮਾਨਸੂਨ ਸੈਸ਼ਨ ਚਲਾਉਣ ਦੇ ਵਿੱਚ। ਆਪੋਜੀਸ਼ਨ ਦੀ ਕੋਈ ਉਹਨਾਂ ਨੇ ਕਿਸੇ ਕਿਸਮ ਦੀ ਜਿਹੜੀ ਮਦਦ ਨਹੀਂ ਲਈ। ਦੂਜੀ ਜ਼ਿੰਮੇਵਾਰੀ ਕਾਂਗਰਸ ਦੀ ਸੀ। ਆਪੋਜੀਸ਼ਨ ਦੀ ਪਾਰਟੀ ਉਹਦੇ ਕੋਲ ਸੀਟਾਂ ਭਾਵੇਂ 44 ਸੀ ਪਰ ਉਹਨੇ ਭਰਥੂ ਪਾਈ ਰੱਖਿਆ। ਪਰ ਕਾਂਗਰਸ ਦਾ ਲੌਜਿਕ ਇਹ ਹੈ ਕਿ ਜਿਹੜੀ ਇਹ ਬਾਈਕਾਟ ਦੀ ਜਾਂ ਡੈਡਲੌਕ ਦੀ ਪਰੰਪਰਾ ਜਿਹੜੀ ਹੈ ਵੀ ਪਹਿਲਾਂ ਅਸਤੀਫੇ ਦੀ ਚਰਚਾ ਫੇਰ ਹੋਊਗੀ, ਇਹ ਪਰੰਪਰਾ ਜਾਂ ਰਵਾਇਤ ਸ਼ੁਰੂ BJP ਨੇ ਕੀਤੀ ਹੈ। ਕਾਂਗਰਸ ਦਾ ਕਹਿਣਾ ਠੀਕ ਹੋ ਸਕਦਾ, ਪਰ ਇੱਕ ਜ਼ਿੰਮੇਵਾਰ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹ ਆਪਣੀ ਗੱਲ ਵੀ ਰੱਖੇ, ਲੋਕਾਂ ਦੇ ਵਿੱਚ ਜਾਵੇ, ਲੋਕਾਂ ਨੂੰ ਦੱਸੇ। ਦੂਜਾ, ਜੇ ਨਹੀਂ ਉਹਨਾਂ ਦੀ ਗੱਲ ਮੰਨੀ ਜਾਂਦੀ ਤਾਂ ਪਾਰਲੀਮੈਂਟ ਦੇ ਅੰਦਰ ਰਿਕਾਰਡ 'ਚ ਲੈ ਕੇ ਆਵੇ ਗੱਲਾਂ। ਜੇ ਉਹ ਰਿਕਾਰਡ 'ਚ ਗੱਲਾਂ ਦਰਜ ਕਰਵਾਉਂਦੇ ਤਾਂ ਹੋਰ ਜ਼ਿਆਦਾ ਬੈਟਰ ਹੁੰਦਾ। ਸੋ ਮੈਂ ਸਮਝਦਾ ਕਿ ਇਹ ਦੋਹਾਂ ਪਾਸਿਆਂ ਦੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀ ਅੜੀ ਹੈ ਜਾਂ ਮੈਂ ਨਾ ਮਾਨੂ ਵਾਲੀ ਜਿਹੜੀ ਪੋਲੀਟਿਕਸ ਹੈ, ਉਹਨੇ ਭਾਰਤੀ ਆਵਾਮ ਦਾ ਗਾੜੀ ਕਮਾਈ ਦਾ ਪੈਸਾ ਪਾਣੀ ਵਾਂਗ ਜਿੱਦਾਂ ਤੁਸੀਂ ਕਿਹਾ ਬਹਾਇਆ ਤੇ ਪਾਰਲੀਮੈਂਟ ਚੱਲੀ ਨਹੀਂ। ਹੁਣ ਸਰਦ ਸੈਸ਼ਨ ਦੇ ਵਿੱਚ ਕੀ ਹੋਏਗਾ ਕੁਝ ਕਿਹਾ ਨਹੀਂ ਜਾ ਸਕਦਾ, ਪਰ ਓਵਰਆਲ ਦੇਸ਼ ਦੇ ਸਾਹਮਣੇ ਇੱਕ ਰਾਜਨੀਤਿਕ ਤਮਾਸ਼ਾ ਹੋਇਆ। ਪਾਰਲੀਮੈਂਟ ਨੂੰ ਇੱਕ ਤਮਾਸ਼ਾ ਬਣਾ ਕੇ ਰੱਖ ਦਿੱਤਾ ਇਹਨਾਂ ਧਿਰਾਂ ਨੇ। ਜੀ ਜੀ ਜੀ।
ਅਤੇ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ ਅਸੀਂ ਤੁਹਾਡਾ ਕਰਨਾ ਚਾਹੁੰਦੇ ਹਾਂ। ਸਮੇਂ ਦੀ ਅੱਜ ਮਜਬੂਰੀ ਹੋਣ ਕਰਕੇ ਅਸੀਂ ਬਹੁਤਾ ਸਮਾਂ ਜਿਹੜਾ ਹੈ ਜੀ ਉਹ ਨਹੀਂ ਕਰ ਸਕੇ, ਅਤੇ ਪਰ ਅਗਲੇ ਬੁਲਟਨ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਨਾਲ ਫਿਰ ਰੂਬਰੂ ਹੋਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।